ਅਗਲੀ ਗੱਲ ਕਰੀਏ ਇਹਨਾਂ ਲੀਡਰਾਂ ਦੀ ਵੀ, ਆਪਾਂ ਅਕਸਰ ਹੀ ਲੀਡਰਾਂ ਨੂੰ ਵੇਖਦੇ ਹਾਂ, ਸਿਆਸਤਦਾਨਾਂ ਨੂੰ ਵੀ ਕਹਿੰਦੇ ਪੰਜਾਬ ਨੂੰ ਟੂਰਿਜ਼ਮ ਦਾ ਹੱਬ ਬਣਾ ਦਿਆਂਗੇ। ਇਹ ਗੱਲਾਂ ਅਕਾਲੀ ਵੀ ਕਰਦੇ ਰਹੇ ਆ, ਕੈਪਟਨ ਅਮਰਿੰਦਰ ਸਿੰਘ ਵੀ ਕਰਦੇ ਰਹੇ ਆ ਤੇ ਭਗਵੰਤ ਮਾਨ ਵੀ ਕਰਦੇ ਦੇਖੇ ਕਈ ਵਾਰੀ। ਇਹਨਾਂ ਦੀ ਸ਼ਾਇਦ ਚੋਣ ਮੈਨੀਫੈਸਟੋ ਦੇ ਵਿੱਚ ਵੀ ਇਹ ਗੱਲ ਹੋਵੇ। ਪਰ ਕਹਿੰਦੇ ਪੰਜਾਬ 'ਚ ਹੁਣ ਅਚਾਨਕ ਸਿਆਸੀ ਟੂਰਿਜ਼ਮ ਵੱਧ ਗਿਆ ਜੀ। ਬਿਲਕੁਲ ਪ੍ਰਵੀਨ ਜੀ, ਪੰਜਾਬ 'ਚ ਇਸ ਮੌਕੇ ਸਿਆਸੀ ਟੂਰਿਜ਼ਮ ਦਾ ਹੜ੍ਹ ਆਇਆ। ਜੀ, ਜੀ। ਇਹ 'ਚ ਕੋਈ ਦੋ ਰਾਏ ਨਹੀਂ ਕਿ ਜਦੋਂ ਕੋਈ ਵੱਡੀ ਜੀ। ਮੁਸੀਬਤ ਆਫਤ ਪੈਂਦੀ ਹੈ ਤਾਂ ਸਰਕਾਰਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣਾ ਰੋਲ ਨਿਭਾਉਣ, ਤੇ ਉਹਦੇ ਲਈ ਸਰਕਾਰੀ ਦੌਰੇ ਵੀ ਹੁੰਦੇ ਆ। ਜੇ ਪੰਜਾਬ ਦਾ ਮੌਜੂਦਾ ਮੁੱਖ ਮੰਤਰੀ, ਪੰਜਾਬ ਦੇ ਸਾਬਕਾ ਮੁੱਖ ਮੰਤਰੀ, ਪੰਜਾਬ ਦੇ ਵੱਖ-ਵੱਖ ਪਾਰਟੀਆਂ ਦੇ ਪ੍ਰਧਾਨ, ਲੀਡਰ, ਮੌਜੂਦਾ ਸਾਬਕਾ ਐਮਐਲਏ, MC, ਪੰਚ, ਸਰਪੰਚ ਧਰਤੀ ਤੇ ਕੰਮ ਕਰ ਰਹੇ ਨੇ ਤਾਂ ਉਹਦੇ ਕਈ ਪਹਿਲੂ ਨੇ। ਜੀ, ਜੀ। ਚਾਹੇ ਉਹ ਆਪਣੀ ਸਰਕਾਰੀ ਦਿੱਖ ਦਿਖਾਉਣਾ ਚਾਹੁੰਦੇ ਹੋਣ, ਚਾਹੇ ਪਾਰਟੀ ਦਾ ਚਿਹਰਾ ਦਿਖਾਉਣਾ ਚਾਹੁੰਦੇ ਹੋਣ, ਚਾਹੇ ਉਹ ਆਪਣੀ ਭੱਲ ਬਣਾਉਣਾ ਚਾਹੁੰਦੇ ਹੋਣ, ਚਾਹੇ ਉਹ ਸੱਚਮੁੱਚ ਭਾਈਚਾਰਕ ਸਾਂਝ ਚੋਂ, ਆਪਣੇ ਖੇਤਰ ਦੀ ਸਾਂਝ ਚੋਂ ਲੱਗੇ ਹੋਣ। ਅਸੀਂ ਉਸ ਨੂੰ ਇਸ ਕੈਟਾਗਰੀ ਸ਼ਾਮਲ ਨਹੀਂ ਕਰਦੇ। ਜੀ, ਜੀ। ਪਰ ਜਿਹੜੇ ਪੰਜਾਬੋਂ ਬਾਹਰੋਂ ਆਉਂਦੇ ਨੇ, ਜੇ ਤਾਂ ਉਹ ਆਪਣੀ ਸਮਰੱਥਾ ਅਨੁਸਾਰ, ਆਪਣੀ ਪਾਰਟੀ ਦੀ, ਆਪਣੀ ਧਿਰ ਦੀ, ਆਪਣੀ ਰਾਜਨੀਤਿਕ ਸ਼ਕਤੀ ਅਨੁਸਾਰ ਕੋਈ ਯੋਗਦਾਨ ਪਾ ਕੇ ਜਾ ਰਹੇ ਨੇ, ਫਿਰ ਤਾਂ ਆਉਣਾ ਸਵਾਗਤਯੋਗ ਹੈ। ਜੇ ਤੁਸੀਂ ਸਿਰਫ ਗੇੜੀਓ ਮਾਰਨੀ ਹੈ, ਤਸਵੀਰ ਖਿਚਵਾਉਣੀ ਹੈ, ਗੱਲਾਂ ਹੀ ਕਰਨੀਆਂ, ਟਰੈਕਟਰੇ ਝੂਟਣਾ ਹੈ, ਸਿਆਸੀ ਟੂਰਿਜ਼ਮ ਹੈ ਨਾ। ਸਹੀ ਗੱਲ ਹੈ, ਬਿਲਕੁਲ। ਜਦੋਂ ਕਹਿੰਦੇ ਜਹਾਜ਼ ਡੁੱਬਦਾ ਸਭ ਤੋਂ ਪਹਿਲਾਂ ਚੂਹੇ ਛਾਲਾਂ ਮਾਰਦੇ ਆ, ਤੇ ਜਦੋਂ ਪੰਜਾਬ 'ਚ ਹੜ੍ਹ ਆਏ ਸਭ ਤੋਂ ਪਹਿਲਾਂ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਭੱਜੇ। ਸਹੀ ਗੱਲ। ਤੇ ਜਦੋਂ ਲੱਗਿਆ ਕਿ ਹਾਂ ਟਿਕਟਕਾ ਹੋ ਗਿਆ, ਸਾਨੂੰ ਲੋਕ ਮਗਰ ਨਹੀਂ ਪੈਣਗੇ, ਭੱਜਣਗੇ ਨਹੀਂ, ਫਿਰ ਆ ਕੇ ਸਰਕਾਰੀ ਕਿਸ਼ਤੀ ਝੂਟ ਗਏ। ਫਿਰ ਕਾਂਗਰਸ ਨੂੰ ਲੱਗਿਆ ਕਿ ਅਸੀਂ ਤਾਂ ਰਹਿ ਗਏ, ਫਿਰ ਭੁਪੇਸ਼ ਬਘੇਲ ਬੁਲਾ ਕੇ ਦੇਖਿਆ ਕਿਤੇ ਸਾਡੇ ਤਾਂ ਨਹੀਂ ਕੱਪੜੇ ਫਾੜਦੇ ਲੋਕ। ਜਦੋਂ ਬਘੇਲ ਵਾਲਾ ਫਾਰਮੂਲਾ ਪਾਸ ਹੋ ਗਿਆ, ਫਿਰ ਸਭ ਤੋਂ ਅਖੀਰ 'ਚ ਰਾਹੁਲ ਗਾਂਧੀ ਬੁਲਾਇਆ। ਸਹੀ ਗੱਲ ਹੈ, ਬਿਲਕੁਲ ਹੈ ਨਾ। ਹੁਣ ਉਹਦਾ ਵੀ ਜਾਂਦਾ ਸਰੋਪੇ ਤੋਂ ਲੈ ਕੇ ਅਰਦਾਸ 'ਚ ਨਾ ਬੋਲਣ ਤੱਕ ਵਾਲਾ। ਪਰ ਪ੍ਰਧਾਨ ਮੰਤਰੀ ਔਰ ਖੇਤੀਬਾੜੀ ਮੰਤਰੀ ਨੂੰ ਅਸੀਂ ਖੇਤੀਬਾੜੀ ਔਰ ਪ੍ਰਧਾਨ ਮੰਤਰੀ ਵਜੋਂ ਵੇਖਿਆ ਕਿ ਜੀ ਸ਼ਾਇਦ ਉਹ ਬਤੌਰ ਖੇਤੀਬਾੜੀ ਮੰਤਰੀ ਆਉਣਗੇ, ਸ਼ਿਵਰਾਜ ਚੌਹਾਨ। ਪਰ ਉਹਨਾਂ ਦੇ ਆਲੇ ਦੁਆਲੇ ਸਾਰੀ ਭਾਜਪਾਈ ਜੁੰਡਲੀ ਸੀ, ਇਹਦਾ ਮਤਲਬ ਪਾਰਟੀ ਫੇਰੀ ਸੀ, ਸਰਕਾਰੀ ਫੇਰੀ ਨਹੀਂ ਸੀ। ਨਰਿੰਦਰ ਮੋਦੀ ਜੀ ਆਏ, ਐਲਾਨ 1600 ਕਰੋੜ ਦਾ ਦਿੱਤਾ, ਰੇੜਕਾ 12000 ਕਰੋੜ ਦਾ ਪਾ ਗਏ। ਬਿਲਕੁਲ ਸਹੀ ਹੈ। ਜੇ ਤੁਸੀਂ ਪ੍ਰਧਾਨ ਮੰਤਰੀ ਬਣ ਕੇ ਆਏ ਸੀ, ਤੁਸੀਂ ਕਹਿੰਦੇ ਕਿ ਇਹਨਾਂ ਦੇ ਖਾਤਿਆਂ 'ਚ 12000 ਕਰੋੜ ਪਿਆ, ਪਰ ਇਹਦਾ ਹਿਸਾਬ ਨਹੀਂ ਇਹਨਾਂ ਤੋਂ ਲੱਭਦਾ, ਇਹਨਾਂ ਤੋਂ ਮੈਂ ਵਸੂਲੀ ਆਪੇ ਕਰ ਲੂੰਗਾ, ਤੁਸੀਂ ਆ 16000 ਕਰੋੜ ਚੱਕੋ। ਫਿਰ ਤਾਂ ਮੈਂ ਮੰਨਦਾ ਕਿ ਤੂੰ ਪੰਜਾਬ ਹਮਦਰਦ ਹੋ ਕੇ ਪ੍ਰਧਾਨ ਮੰਤਰੀ ਬਣ ਕੇ ਆਇਆ। ਐਲਾਨ ਕੀਤਾ 1600 ਦਾ, ਜੇ ਦੀਵਾਨੀ ਆਈ ਨਹੀਂ ਬਈ ਤੁਸੀਂ ਸਰਕਾਰ ਹੋ, ਜੇ ਉਹਨਾਂ ਦੇ ਕਾਗਜ਼ਾਂ 'ਚ ਬੋਲਦਾ ਤੁਸੀਂ ਵਸੂਲ ਕਰ ਲਓਗੇ, ਤੁਸੀਂ ਕਢਾ ਲਓਗੇ, ਤੁਸੀਂ ਸੂਬੇ ਨੂੰ ਤਾਂ ਪਹਿਲਾਂ ਮੌਕੇ ਤੇ ਬਾਂਹ ਫੜੋ ਤੇ ਆ ਕੇ ਤੁਸੀਂ ਏਸੀ ਕਮਰੇ 'ਚ ਬੈਠ ਕੇ ਤਹਿ ਬੰਦਿਆਂ ਨੂੰ ਮਿਲ ਕੇ ਚਲੇ ਗਏ। ਬਿਲਕੁਲ ਸਹੀ ਹੈ। ਪਰ ਜੇ ਇੱਥੇ ਤੱਕ ਇਹ ਸਥਿਤੀ ਰੁਕ ਜਾਂਦੀ, ਆਪਾਂ ਤਾਂ ਵੀ ਕਹਿ ਲੈਂਦੇ ਕਿ ਚਲੋ ਇਹ ਰਾਜਨੀਤਿਕ ਪਾਰਟੀਆਂ ਨੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ ਕਿ ਸ਼ਿਵਰਾਜ ਚੌਹਾਨ ਆ ਗਿਆ ਤੇ ਨਰਿੰਦਰ ਮੋਦੀ ਆ ਗਿਆ, ਬਘੇਲ ਆ ਗਿਆ, ਰਾਹੁਲ ਗਾਂਧੀ ਆ ਗਿਆ, ਕੇਜਰੀਵਾਲ, ਮਨੀਸ਼ ਸਿਸੋਦੀਆ ਆ ਗਿਆ, ਠੀਕ ਹੈ ਜੀ, ਹੋ ਗਿਆ। ਨਹੀਂ ਪ੍ਰਵੀਨ ਜੀ, ਹਰ ਰੋਜ਼ ਪੰਜਾਬ ਦੇ ਵਿੱਚ 1 ਤੋਂ ਲੈ ਕੇ 3 ਤੱਕ ਕੇਂਦਰੀ ਮੰਤਰੀ ਰੋਜ਼ ਆ ਰਹੇ ਨੇ। ਹਾਂਜੀ, ਆ ਰਹੇ ਨੇ, ਬਿਲਕੁਲ। 1 ਤੋਂ ਲੈ ਕੇ 3 ਤੱਕ ਕੇਂਦਰੀ ਮੰਤਰੀ, 9 ਤੋਂ 10 ਕੇਂਦਰੀ ਮੰਤਰੀ, ਕੇਂਦਰੀ ਰਾਜ ਮੰਤਰੀ ਪੰਜਾਬ ਫੇਰੀ ਪਾ ਚੁੱਕੇ ਨੇ। ਕੋਈ ਪਸ਼ੂ ਪਾਲਣ ਵਿਭਾਗ ਤੋਂ ਹੈ, ਕੋਈ ਮੱਛੀ ਪਾਲਣ ਵਿਭਾਗ ਤੋਂ ਹੈ, ਕੋਈ ਪੇਂਡੂ ਖੇਤਰ ਤੋਂ ਹੈ, ਕੋਈ ਕ੍ਰਿਸ਼ੀ ਖੇਤਰ ਹੈ ਜੀ ਇਹਨਾਂ ਦਾ, ਜੀ ਸਾਡਾ ਕਿ ਹੁੰਦਾ ਖੇਤੀਬਾੜੀ ਆਪਣਾ ਜਿਵੇਂ ਹੈ ਨਾ, ਜੀ ਕੋਈ ਕਿਸੇ ਆਹ ਦਾ, ਜੀ ਪਤਾ ਨਹੀਂ ਕਿਹੜੇ ਕਿਹੜੇ ਵਿਭਾਗਾਂ ਦੇ। ਮਤਲਬ ਜਿਹੜਾ ਵੀ ਵਿਭਾਗ ਦਾ ਮੰਤਰੀ ਆਇਆ, ਉਹ ਆਪਣੇ ਵਿਭਾਗ ਨਾਲ ਸੰਬੰਧਿਤ ਇੱਕ ਵੀ ਐਲਾਨ ਨਹੀਂ ਕਰਕੇ ਜਾ ਰਿਹਾ। ਵੈਸੇ ਤਾਂ ਸਮੁੱਚਾ ਕੈਬਨਿਟ ਮੰਤਰੀ ਸਮੁੱਚੀ ਕੈਬਨਿਟ ਦੀ ਨੁਮਾਇੰਦਗੀ ਕਰਦਾ, ਕਰ ਸਕਦਾ, ਉਹਦੇ ਅਖਤਿਆਰ ਖੇਤਰ ਹੈ। ਪਰ ਆਪਾਂ ਕਹਿੰਦੇ ਹਾਂ ਤੁਸੀਂ ਜਿਹੜੇ ਵਿਭਾਗ ਦੇ ਮੰਤਰੀ ਉਹਦੇ ਹਵਾਲੇ ਨਾਲੇ ਕੁਝ ਕਹਿ ਜਾਓ। ਫਿਰ ਜਦੋਂ ਤੁਸੀਂ ਕੋਈ ਦੇਣ ਦੇ ਸਮਰੱਥੇ ਨਹੀਂ, ਕੁਝ ਕਰਨ ਦੇ ਸਮਰੱਥੇ ਨਹੀਂ, ਫਿਰ ਆ ਕੀ ਰਹੇ ਹੋ? ਇਹ ਅਸੀਂ ਇਹੀ ਮੰਨਾਂਗੇ ਜੀ, ਇਹ ਸਿਆਸੀ ਟੂਰਿਜ਼ਮ ਹੈ। ਬਿਲਕੁਲ ਸਹੀ, ਇਹ ਸਿਆਸੀ ਫੇਰੀ ਹੈ। ਬੀਜੇਪੀ 227 ਏਦਾਂ ਲੱਭਣਾ ਚਾਹੁੰਦੀ ਹੈ। 8 ਤੋਂ 9 ਮੰਤਰੀ, ਸ਼ਿਵਰਾਜ ਚੌਹਾਨ ਆਇਆ, ਨਰਿੰਦਰ ਮੋਦੀ ਆਇਆ, ਕਮਲੇਸ਼ ਪਾਸਵਾਨ ਆ ਗਿਆ ਇਹਨਾਂ ਦਾ, ਜੋਰਜ ਕੁਰੀਅਨ ਇਹਨਾਂ ਦਾ ਕੇਂਦਰੀ ਮੰਤਰੀ ਹੈ, SP ਸਿੰਘ ਬਘੇਲ ਇਹਨਾਂ ਦਾ ਕੇਂਦਰੀ ਮੰਤਰੀ ਹੈ, ਡਾਕਟਰ ਪੇਮਾ ਸਾਨੀ, ਚੰਦਰ ਸ਼ੇਖਰ ਇਹਨਾਂ ਦਾ ਕੇਂਦਰੀ ਰਾਜ ਮੰਤਰੀ ਉਰੇ ਹੈ, ਭਗੀਰਥ ਚੌਧਰੀ ਉਰੇ ਫੇਰੀ ਮਾਰ ਗਿਆ, ਰਾਜ ਭੂਸ਼ਣ ਇਹਨਾਂ ਦਾ ਕੇਂਦਰੀ ਰਾਜ ਮੰਤਰੀ, ਰਵਨੀਤ ਬਿੱਟੂ ਦਾ ਫਿਰਦਾ ਹੀ ਰਹਿੰਦਾ। ਚਲੋ
ਇੱਕ ਵੀ ਇਹ 9 ਹੋਰ ਨੇ ਜਿਹੜੇ ਆਲੇ ਤੇ ਜੋ ਮੇਰੇ ਕੋਲ ਜਾਣਕਾਰੀ ਹੈ, ਇਹ ਨਾਮਾਂ ਦੀ ਸੂਚੀ 24 ਤੋਂ 25 ਤੱਕ ਜਾਊਗੀ। ਸਹੀ ਹੈ, ਬਿਲਕੁਲ ਇਦਾਂ ਹੀ। ਜਾਂ ਮਤਲਬ ਸਮੁੱਚੀ ਮੋਦੀ ਕੈਬਨਿਟ ਨੂੰ ਹਦਾਇਤ ਹੈ ਕਿ ਪੰਜਾਬ ਜਾ ਕੇ ਆਓ, ਤਸਵੀਰ ਖਿਚਵਾ ਕੇ ਆਓ, ਲੋਕਾਂ ਨੂੰ ਐ ਲੱਗੇ ਕਿ ਜੀ ਕੇਂਦਰ ਸਰਕਾਰ ਘੁੰਮ ਰਹੀ। ਦੱਸਣਾ ਹੀ ਹੈ ਨਾ, ਇਹ ਮੰਤਰੀ ਨੇ ਜੀ, ਇਹ ਆਪਣੇ ਲਈ ਐ ਕਰਨਗੇ ਜੀ, ਉਹ ਕਰਨਗੇ ਜੀ, ਕਰਨਗੇ। ਜਦੋਂ ਦੇਖਾਂਗੇ ਭਾਈ ਤੁਸੀਂ ਸਿਰਫ ਆਲੇ ਦੁਆਲੇ ਖੇਤਰ 'ਚ ਭੱਲ ਬਣਾਉਣ ਨੂੰ ਫਿਰਦੇ ਹੋ ਕਿ ਦੇਖੋ ਜੀ ਕਿੰਨਾ ਫਿਕਰ ਹੈ, ਮੋਦੀ ਇੰਨੇ ਬੰਦੇ ਭੇਜ ਰਿਹਾ, ਰੋਜ਼ ਕੀੜੇ ਮਰਾ ਰਹੇ ਨੇ, ਅਖਬਾਰਾਂ 'ਚ ਟੀਵੀ ਚੈਨਲਾਂ 'ਚ ਖਬਰਾਂ ਲੱਗ ਰਹੀਆਂ ਨੇ। ਸਹੀ। ਸੋ ਇਹ ਸਿਆਸੀ ਟੂਰਿਜ਼ਮ ਹੈ ਜਿਹੜਾ 2027 ਦੇ ਵਿੱਚ ਇੱਥੇ ਆਪਣੇ ਕੁਆਟਰ ਪੱਕੇ ਪਾਉਣਾ ਚਾਹੁੰਦਾ। ਬਿਲਕੁਲ ਜੀ। ਦੇਖੋ ਇਹਨਾਂ ਨੇ ਤਾਂ ਹੁਣ ਪੰਜਾਬ ਦੇ ਹੜ੍ਹਾਂ ਦਾ ਤਾਂ ਮਜ਼ਾਕ ਹੀ ਬਣਾ ਲਿਆ ਜੀ ਇਹਨਾਂ ਨੇ। ਇਹ ਤਾਂ ਹੁਣ ਇਹ ਸਮਝਦੇ ਨੇ ਵੀ ਇੱਥੇ ਚਲੋ ਆ ਜਾਓ, ਫੋਟੋਆਂ ਲਵਾ ਜਾਓ, ਗੱਲਾਂ ਬਾਤਾਂ ਕਰ ਲਓ, ਕੱਲ੍ਹ ਨੂੰ ਜਦੋਂ ਚੋਣ ਪ੍ਰਚਾਰ ਕਰਾਂਗੇ ਉਦੋਂ ਇਹ ਤਾਂ ਨਾ ਕਹਿਣਗੇ ਲੋਕ ਵੀ ਤੁਸੀਂ ਤਾਂ ਆਏ ਨਹੀਂ। ਐਲਾਨ ਕਿਹਨੇ ਕਰਨਾ, ਪੈਸੇ ਕਿਹਨੇ ਦੇਣੇ ਇਹਨਾਂ ਦੇ ਵਿੱਚੋਂ। ਅਗਰ